किताब नगरी विच अज दी किताब है मंजूर चल्ला हयाती ते फन। थिएटर ते फिल्म दे नामवर गीत निगार मंजूर चल्ला दी हयाती धुंध धुएं ते धुंदल विच लुकी हुई सी। सत्तां परदें विच सी, भेद नहीं सी मिलदा, रास बन के रह गई सी। ओदी हयाती बारे जो रवायतां मिलदियां सन बेअतबारियां सन। ओदे दिल नूं मोह लैण वाले गीत सुन के लोकी पुछदे सन ये मंजूर चल्ला कौन है। ते हुण ਇਹ ਗੱਲ ਵੀ 16 ने 100 पैसा ठीक ਜਦੋਂ ਦੀ ਪੰਜਾਬੀ ਅਦਬ ਦੇ ਸਿਰ ਕੱਢਵੇਂ ਰਿਸਰਚ ਸਕਾਲਰ ਸਫਦਰ ਵਾਮਕ ਦੀ ਕਿਤਾਬ ਮੰਜ਼ੂਰ ਚੱਲਾ ਹਯਾਤੀ ਤੇ ਫਨ ਛਪ ਕੇ ਆਈ ਹੈ, ਕੋਈ ਇਹ ਨਹੀਂ ਪੁੱਛ ਸਕਦਾ ਮੰਜ਼ੂਰ ਚੱਲਾ ਕੌਣ ਸੀ। ਸਫਦਰ ਵਾਮਕ ਦੀ ਕਿਤਾਬ ਮੰਜ਼ੂਰ ਚੱਲਾ ਹਯਾਤੀ ਤੇ ਫਨ ਬੜੇ ਮਿਆਰੀ ਅੰਦਾਜ਼ ਵਿੱਚ ਬਾਬਾ ਫਰੀਦ ਬੁੱਕ ਫਾਊਂਡੇਸ਼ਨ ਲਾਹੌਰ ਨੇ ਛਾਪੀ ਹੈ, ਜੋ ਆਲਾ ਮਿਆਰ ਦੀਆਂ ਕਿਤਾਬਾਂ ਛਾਪਣ ਦੇ ਮਾਮਲੇ ਵਿੱਚ ਬੜਾ ਉੱਚਾ ਤੇ ਮੋਹਤਬਰ ਇਸ਼ਾਰਤੀ ਅਦਾਰਾ ਹੈ। ਬੀਤੇ ਤੇ ਚਾਲੂ ਸਮੇਂ ਦੇ ਉੱਚ ਪੱਧਰੀ ਲਖਿਆਰਾਂ ਨੂੰ ਢੁਕਦਾ ਮਾਨ ਦੇਣ ਲਈ ਚਿਰਾਂ ਤੋਂ ਮਸਰੂਫ ਹੈ। ਸਫਦਰ ਵਾਮਕ ਨੇ ਮੰਜ਼ੂਰ ਚੱਲੇ ਦੀ ਹਯਾਤੀ ਤੇ ਫਨ ਬਾਰੇ ਜਾਗੁਰਤੀ ਦੇਣ ਲਈ ਬੜਾ ਜਫਰ ਜਾਲਿਆ ਹੈ। ਆਪਣੀ ਇਸ ਖੋਜਕਾਰੀ ਲਈ ਥਾਂ ਬਥਾਈ ਖਵਾਰ ਹੋਇਆ ਹੈ, ਤਲੀਆਂ ਜ਼ਖਮਾਈਆਂ ਨੇ ਪਰ ਮੁਸਾਫਰਤ ਨਹੀਂ ਛੱਡੀ। ਉਹਨੇ ਪੂਰਾ ਖੋਜ ਲਾਇਆ ਹੈ ਮੰਜ਼ੂਰ ਚੱਲਾ ਕਿੱਥੇ ਜੰਮਿਆ, ਕਿਹੜੇ ਹਾਲਾਤ ਵਿੱਚ ਰਿਹਾ, ਕੀ ਕਰਦਾ ਰਿਹਾ, ਵੰਡ ਪਿੱਛੋਂ ਚੜ੍ਹਦੇ ਪੰਜਾਬ ਚੋਂ ਲਹਿੰਦੇ ਪੰਜਾਬ ਵਿੱਚ ਹਿਜਰਤ ਕੀਤੀ ਤੇ ਕਿਹੜੇ ਹਾਲਾਤ ਤੋਂ ਵਾਕਿਆਤ ਚੋਂ ਗੁਜ਼ਰਿਆ। ਉਹਦੇ ਅੰਗ ਸਾਕ, ਮਾਪੇ, ਭੈਣ ਭਰਾ, ਅਜ਼ੀਜ਼ ਰਿਸ਼ਤੇਦਾਰ ਤੇ ਬੇਲੀਆਂ ਸੱਜਣਾ ਬਾਰੇ ਵੀ ਜਾਣਕਾਰੀ ਹੈ, ਜਿਨ੍ਹਾਂ ਬਾਰੇ ਲੋਕਾਂ ਨੂੰ ਕੁਝ ਖਾਸ ਪਤਾ ਨਹੀਂ ਸੀ। ਥੀਏਟਰ ਤੇ ਫਿਲਮੀ ਦੁਨੀਆ ਦੇ ਸ਼ਬੋ ਰੋਜ਼ ਵੀ ਦੱਸੇ ਗਏ ਨੇ। ਉਹਨਾਂ ਪਰੀ ਰੂਹ ਚਿਹਰਿਆਂ ਦਾ ਵੀ ਜ਼ਿਕਰ ਹੈ ਜਿਨ੍ਹਾਂ ਦਾ ਨਾਮ ਮੰਜ਼ੂਰ ਚੱਲੇ ਦੇ ਨਾਲ ਜੁੜਿਆ ਸੀ। ਫਿਲਮੀ ਦੁਨੀਆ ਦੇ ਉਸ ਇਸਤਿਹਸਾਲੀ ਬੁੱਕ ਤੋਂ ਵੀ ਘੁੰਡ ਚੁੱਕਿਆ ਹੈ ਜੋ ਉਸ ਸ਼ਾਇਰ ਖੁਸ਼ਨਵਾ ਨਾਲ ਧਰੂ ਕਰਦੇ ਰਹੇ। ਆਪਣੀ ਕਿਤਾਬ ਮੰਜ਼ੂਰ ਚੱਲਾ ਹਯਾਤੀ ਤੇ ਫਨ ਵਿੱਚ ਸਫਦਰ ਵਾਮਕ ਨੇ ਉਹਦੀ ਹਯਾਤੀ ਦਾ ਕੋਈ ਪਹਿਲੂ ਵੀ ਤਸ਼ਨਾ ਨਹੀਂ ਛੱਡੇ। 1965 ਦੀ ਜੰਗ ਦੇ ਉਹਨਾਂ ਦਿਨਾਂ ਤੇ ਵੀ ਝਾਤ ਪਾਈ ਹੈ ਜਦੋਂ ਮੰਜ਼ੂਰ ਚੱਲਾ ਨੇ ਆਪਣੇ 36 ਪ੍ਰੋਗਰਾਮਾਂ ਰਾਹੀਂ ਬਰਰੀ, ਫਜ਼ਾਈ ਤੇ ਬਹਿਰੀ ਫੌਜੀ ਭਾਈਆਂ ਦੇ ਮਨ ਪਰਚਾਏ ਵੀ ਤੇ ਗਰਮਾਏ ਵੀ। ਕਿਤਾਬ ਵਿੱਚ ਮੰਜ਼ੂਰ ਚੱਲੇ ਦੀਆਂ ਨਾਯਾਬ ਤਸਵੀਰਾਂ ਵੀ ਨੇ। ਮੰਜ਼ੂਰ ਚੱਲੇ ਦੇ ਫਨ ਤੇ ਸ਼ਖਸੀਅਤ ਦੀ ਖੋਜਕਾਰੀ ਲਈ ਸਫਦਰ ਵਾਮਕ ਨੇ ਦਰਜਨਾ ਮੁਸਤਰਦ ਕਿਤਾਬਾਂ ਤੋਂ ਵੀ ਇਸਤਫਾਦਾ ਕੀਤਾ ਤੇ ਆਪ ਵੀ ਪਰਖ ਪੜਚੋਲ ਲਈ ਹਰ ਉਸ ਥਾਂ ਤੇ ਗਿਆ ਜਿੱਥੇ ਕੋਈ ਵੀ ਮੰਜ਼ੂਰ ਚੱਲੇ ਨੂੰ ਜਾਣਨ ਵਾਲਾ ਸੀ। ਉਹਨੇ ਮੰਜ਼ੂਰ ਚੱਲੇ ਦੇ ਫਨ ਉੱਤੇ ਸਹਿਰ ਹਾਸਲ ਗੁਫ਼ਤਗੂ ਕੀਤੀ ਹੈ। ਉਹਦੇ ਫਨੀ ਮਹਾਸਨ ਟੋਲੇ ਨੇ ਗੀਤਾਂ ਦੇ ਕਲਚਰ, ਰਸਮਾਂ, ਰੀਤਾਂ ਨਾਲ ਜੁੜਤ ਭਾਲੀ ਹੈ। ਮਨ ਦੀ ਸਾਦਗੀ, ਸੱਚਾਈ ਤੇ ਲੋਕਾਈ ਨਾਲ ਜੁੜਤ ਪਾਰੂ ਮਿਲੀ ਤਾਕਤ ਉਜਾਗਰ ਕੀਤੀ ਹੈ। ਬਿਲਾਸ਼ੁਬਾ ਇਹ ਕਿਤਾਬ ਇੱਕ ਰੈਫਰੈਂਸ ਬੁੱਕ ਦਾ ਦਰਜਾ ਰੱਖਦੀ ਹੈ। ਇਹਨੂੰ ਪੜ੍ਹੋ ਵੀ ਤੇ ਆਪਣੀ ਲਾਇਬ੍ਰੇਰੀ ਦੀ ਜ਼ੀਨਤ ਵੀ ਬਣਾਓ।